ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਲੈਟਿਨ ਅਮਰੀਕਾ ਦੇ ਵਿੱਚੋਂ ਬ੍ਰਾਜ਼ੀਲ ਮੁਲਕ ਤੋਂ ਜਿਹੜੀ ਇਹ ਖਬਰ ਆ ਰਹੀ ਆ। ਬ੍ਰਾਜ਼ੀਲ ਦੇ ਵਿੱਚ ਬੀਤੇ ਐਤਵਾਰ ਇਲੈਕਸ਼ਨ ਜਿਹੜੀ ਉਹ ਹੋਈ ਆ। ਤੇ ਉੱਥੇ ਜਿਹੜਾ ਇਨਕੰਬੈਂਟ ਪ੍ਰੈਜ਼ੀਡੈਂਟ ਬੋਲਸੋਨਾਰੋ ਆ ਉਸ ਦੀ ਹਾਰ ਹੋਈ ਆ। ਜਿਹੜਾ ਉੱਥੇ ਲੂਲਾ ਡੀ ਸਿਲਵਾ ਆ ਉਹ ਵੀ ਸਾਬਕਾ ਰਾਸ਼ਟਰਪਤੀ ਆ ਬ੍ਰਾਜ਼ੀਲ ਦਾ। ਉਸ ਦੀ ਉੱਥੇ ਜਿਹੜੀ ਉਹ ਜਿੱਤ ਹੋਈ ਆ। 77 ਸਾਲਾਂ ਦਾ ਇੱਕ ਟਾਈਮ ਦੇ ਉੱਤੇ ਮੈਟਲ ਵਰਕਰ ਜਿਹੜਾ ਉਹ ਰਿਹਾ। ਤੇ ਉਸ ਦੀ ਕਹਿੰਦੇ ਜਿੱਤ ਹੋਈ ਆ, ਪਰ ਕਹਿੰਦੇ ਹਾਲੇ ਵੀ ਬਾਲਸੋਨਾਰੋ ਜਿੱਦਾਂ ਆਪਣੇ ਇੱਥੇ ਟਰੰਪ ਹੁਣੀ ਨਹੀਂ ਸੀ ਮੰਨਦੇ ਆਪਣੀ ਹਾਰ ਨੂੰ, ਅਜੇ ਤਾਈਂ ਉਸੇ ਗੱਲ ਨੂੰ ਘੜੀਸੀ ਜਾਂਦੇ ਆ। ਉੱਥੇ ਵੀ ਕਹਿੰਦੇ ਵੀ ਉਸਨੇ ਆਪਣੀ ਹਾਰ ਨੂੰ ਜਿਹੜਾ ਅਜੇ ਤੱਕ ਸਵੀਕਾਰਿਆ ਨਹੀਂ ਹੈਗਾ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਓਵਰਆਲ 50% ਤੋਂ ਵੱਧ 51% ਤਕਰੀਬਨ ਕਹਿੰਦੇ ਆ ਵੀ ਲੂਲਾ ਡੀ ਸਿਲਵਾ ਨੂੰ ਜਿਹੜੀਆਂ ਉਹ ਵੋਟਾਂ ਪਈਆਂ। ਵਰਕਰ ਪਾਰਟੀ ਦੇ ਵੱਲੋਂ ਇਹ ਮੁੱਖ ਜਿਹੜੇ ਉਹ ਕੈਂਡੀਡੇਟ ਜਿਹੜੇ ਸੀਗੇ 60,365,000 ਜਿਹੜੀਆਂ ਵੋਟਾਂ ਆ ਹੁਣ ਤੱਕ ਲੂਲਾ ਡੀ ਸਿਲਵਾ ਨੂੰ ਜਿਹੜੀਆਂ ਕਹਿੰਦੇ ਉਹ ਪੈ ਚੁੱਕੀਆਂ ਆ। ਜਿਹੜਾ ਸੁਪਰੀਮ ਇਲੈਕਟਰਲ ਕਾਊਂਟ ਆ ਉਹਨਾਂ ਦੇ ਦੁਆਰਾ ਜਿਹੜੇ ਆ ਉਸ ਨੂੰ ਲੂਲਾ ਡੀ ਸਿਲਵਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਆ। ਦੂਜੇ ਨੰਬਰ ਤੇ ਬੋਲਸੋਨਾਰੋ ਰਹੇ ਆ ਕਿਉਂਕਿ ਆਮੋ ਸਾਹਮਣੇ ਟੱਕਰ ਸੀ। ਉਸ ਨੂੰ 49.1% ਜਿਹੜੀਆਂ ਵੋਟਾਂ ਪਈਆਂ, ਇਸ ਨੂੰ 50.9% ਜਿਹੜੀਆਂ ਉਹ ਵੋਟਾਂ ਪਈਆਂ ਆ। ਤੇ ਕਹਿੰਦੇ ਵੀ 1 ਜਨਵਰੀ ਨੂੰ ਲੂਲਾ ਡੀ ਸਿਲਵਾ ਆ ਉਹ ਉੱਥੇ ਸਹੁੰ ਜਿਹੜੀ ਉਹ ਚੱਕਣਗੇ, ਪਰ ਬੋਲਸੋਨਾਰੋ ਨੇ ਅਜੇ ਤੱਕ ਆਪਣੀ ਹਾਰ ਨੂੰ ਜਿਹੜਾ ਉਹ ਨਹੀਂ ਕਬੂਲਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਲੈਟਿਨ ਅਮਰੀਕਾ ਦੇ ਵਿੱਚੋਂ ਬ੍ਰਾਜ਼ੀਲ ਮੁਲਕ ਤੋਂ ਜਿਹੜੀ ਇਹ ਖਬਰ ਆ ਰਹੀ ਆ। ਬ੍ਰਾਜ਼ੀਲ ਦੇ ਵਿੱਚ ਬੀਤੇ ਐਤਵਾਰ ਇਲੈਕਸ਼ਨ ਜਿਹੜੀ ਉਹ ਹੋਈ ਆ। ਤੇ ਉੱਥੇ ਜਿਹੜਾ ਇਨਕੰਬੈਂਟ ਪ੍ਰੈਜ਼ੀਡੈਂਟ ਬੋਲਸੋਨਾਰੋ ਆ ਉਸ ਦੀ ਹਾਰ ਹੋਈ ਆ। ਜਿਹੜਾ ਉੱਥੇ ਲੂਲਾ ਡੀ ਸਿਲਵਾ ਆ ਉਹ ਵੀ ਸਾਬਕਾ ਰਾਸ਼ਟਰਪਤੀ ਆ ਬ੍ਰਾਜ਼ੀਲ ਦਾ। ਉਸ ਦੀ ਉੱਥੇ ਜਿਹੜੀ ਉਹ ਜਿੱਤ ਹੋਈ ਆ। 77 ਸਾਲਾਂ ਦਾ ਇੱਕ ਟਾਈਮ ਦੇ ਉੱਤੇ ਮੈਟਲ ਵਰਕਰ ਜਿਹੜਾ ਉਹ ਰਿਹਾ। ਤੇ ਉਸ ਦੀ ਕਹਿੰਦੇ ਜਿੱਤ ਹੋਈ ਆ, ਪਰ ਕਹਿੰਦੇ ਹਾਲੇ ਵੀ ਬਾਲਸੋਨਾਰੋ ਜਿੱਦਾਂ ਆਪਣੇ ਇੱਥੇ ਟਰੰਪ ਹੁਣੀ ਨਹੀਂ ਸੀ ਮੰਨਦੇ ਆਪਣੀ ਹਾਰ ਨੂੰ, ਅਜੇ ਤਾਈਂ ਉਸੇ ਗੱਲ ਨੂੰ ਘੜੀਸੀ ਜਾਂਦੇ ਆ। ਉੱਥੇ ਵੀ ਕਹਿੰਦੇ ਵੀ ਉਸਨੇ ਆਪਣੀ ਹਾਰ ਨੂੰ ਜਿਹੜਾ ਅਜੇ ਤੱਕ ਸਵੀਕਾਰਿਆ ਨਹੀਂ ਹੈਗਾ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਓਵਰਆਲ 50% ਤੋਂ ਵੱਧ 51% ਤਕਰੀਬਨ ਕਹਿੰਦੇ ਆ ਵੀ ਲੂਲਾ ਡੀ ਸਿਲਵਾ ਨੂੰ ਜਿਹੜੀਆਂ ਉਹ ਵੋਟਾਂ ਪਈਆਂ। ਵਰਕਰ ਪਾਰਟੀ ਦੇ ਵੱਲੋਂ ਇਹ ਮੁੱਖ ਜਿਹੜੇ ਉਹ ਕੈਂਡੀਡੇਟ ਜਿਹੜੇ ਸੀਗੇ 60,365,000 ਜਿਹੜੀਆਂ ਵੋਟਾਂ ਆ ਹੁਣ ਤੱਕ ਲੂਲਾ ਡੀ ਸਿਲਵਾ ਨੂੰ ਜਿਹੜੀਆਂ ਕਹਿੰਦੇ ਉਹ ਪੈ ਚੁੱਕੀਆਂ ਆ। ਜਿਹੜਾ ਸੁਪਰੀਮ ਇਲੈਕਟਰਲ ਕਾਊਂਟ ਆ ਉਹਨਾਂ ਦੇ ਦੁਆਰਾ ਜਿਹੜੇ ਆ ਉਸ ਨੂੰ ਲੂਲਾ ਡੀ ਸਿਲਵਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਆ। ਦੂਜੇ ਨੰਬਰ ਤੇ ਬੋਲਸੋਨਾਰੋ ਰਹੇ ਆ ਕਿਉਂਕਿ ਆਮੋ ਸਾਹਮਣੇ ਟੱਕਰ ਸੀ। ਉਸ ਨੂੰ 49.1% ਜਿਹੜੀਆਂ ਵੋਟਾਂ ਪਈਆਂ, ਇਸ ਨੂੰ 50.9% ਜਿਹੜੀਆਂ ਉਹ ਵੋਟਾਂ ਪਈਆਂ ਆ। ਤੇ ਕਹਿੰਦੇ ਵੀ 1 ਜਨਵਰੀ ਨੂੰ ਲੂਲਾ ਡੀ ਸਿਲਵਾ ਆ ਉਹ ਉੱਥੇ ਸਹੁੰ ਜਿਹੜੀ ਉਹ ਚੱਕਣਗੇ, ਪਰ ਬੋਲਸੋਨਾਰੋ ਨੇ ਅਜੇ ਤੱਕ ਆਪਣੀ ਹਾਰ ਨੂੰ ਜਿਹੜਾ ਉਹ ਨਹੀਂ ਕਬੂਲਿਆ ਹੈਗਾ।